Sarak Literature Festival, barring Pakistan, scholars from all countries to attend. ਇਹਨਾਂ ਨੇ ਉਹਨੂੰ ਅਜੀਤ ਕੌਰ ਨੂੰ ਅੱਗੇ ਲਾ ਕੇ ਉਹਨਾਂ ਨੇ ਕਿਹਾ ਜੀ ਨਵੰਬਰ 9 ਤੋਂ 12 ਤੱਕ ਸਾਰਕ ਦਾ ਲਿਟਰੇਚਰ ਫੈਸਟੀਵਲ ਹੋਏਗਾ ਔਰ ਇਹਦੇ ਵਿੱਚ ਪਾਰਟਿਸਿਪੈਂਟਸ ਫਰਮ ਇੰਡੀਆ, ਸ੍ਰੀਲੰਕਾ, ਬੰਗਲਾदेश, ਭੂਟਾਨ, ਨੇਪਾਲ, ਮਾਲਦੀਵਸ, ਅਫਗਾਨਿਸਤਾਨ ਔਨ ਲਿਸਟ ਔਰ ਪਾਕਿਸਤਾਨ ਬਾਰਿੰਗ ਪਾਕਿਸਤਾਨ ਮਤਲਬ ਇਹ ਆ ਕਿ ਪਾਕਿਸਤਾਨ ਨੂੰ ਨਾ ਸੱਦਾ ਪੱਤਰ ਉਹਨਾਂ ਦੇ ਜਾਂ ਉਹਨੂੰ ਬਾਹਰ ਕੱਢਣ ਦੀ ਲਾਈਨ ਹੈ। ਭਾਰਤ ਦੇ ਕੋਲ ਜਿੰਨਾ ਪੋਟੈਂਸ਼ੀਅਲ 6 ਗੁਣਾ ਵੱਡਾ ਹੈ ਏਰੀਆ, ਇਕਨੋਮੀ ਵੀ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਤੋਂ 6 ਗੁਣਾ ਵੱਡੀ ਹੈ। ਕਿੰਨਾ ਔਖਾ ਹੈ ਜੇ ਤੁਸੀਂ ਸੱਚਮੁੱਚ ਥੋੜਾ ਜਿਹਾ ਵੀ ਵੱਡਾ ਜਿਗਰਾ ਦਿਖਾਓ ਕਿ ਆਓ ਭਾਈ ਬੈਠੋ ਟੇਬਲ ਦੇ ਉੱਤੇ ਜਿਹੜੇ ਮਸਲੇ ਨੇ ਹੱਲ ਕਰੋ। ਉਹ ਤਾਂ ਕਸ਼ਮੀਰ ਤੇ ਦੂਜਾ ਤਾਂ ਕੀ ਕਰਨਾ ਸੀ ਉਹਨਾਂ ਨੇ। ਉਹ ਜਿਹੜੀ ਇੰਡਸ ਵਾਟਰ ਟ੍ਰੀਟੀ 1960 ਦਾ ਅਹਿਦਨਾਮਾ ਹੈ ਜਿਹੜਾ ਇੰਟਰਨੈਸ਼ਨਲ, ਜਿਹਦੇ ਤੋਂ ਕੋਈ ਧਿਰ ਬੈਕਆਊਟ ਨਹੀਂ ਕਰ ਸਕਦੀ, ਉਹਦੇ ਤੋਂ ਵੀ ਮੁਨਕਰ ਜਿਹੜਾ ਟਕਰਾਅ ਦਾ ਔਰ ਦੂਸਰਾ ਕਰ ਰਿਹਾ ਹੁਣ ਸੰਦੂਰ 2 ਦੇ ਥੱਲੇ ਜੋ ਇਹ ਡਰਾਮੇਬਾਜ਼ੀਆਂ ਜਿਹੀਆਂ ਕਰ ਰਹੇ ਨੇ, ਜੋ ਬਲੋਚਾਂ ਨੂੰ ਚੱਕਿਆ ਹੋਇਆ ਹੈ, ਅਫਗਾਨਿਸਤਾਨ ਨੂੰ ਲਿਆ ਕੇ ਇੱਥੇ ਜਿਹੜੇ ਉਹ ਮੁੱਲਾ ਜਿਹੜੇ ਨੇ ਉਹ ਰਜੀਮ ਤਾਲਿਬਾਨ ਰਜੀਮ ਉਹਨੂੰ ਪ੍ਰੋਕਸੀ ਬਣਾ ਕੇ ਲੜਨਾ ਚਾਹੁੰਦੇ ਨੇ। ਫਿਰ ਲੜਾਈਆਂ ਝਗੜਿਆਂ 'ਚ ਤਾਂ ਅਲਟੀਮੇਟਲੀ ਤਬਾਹੀ ਨਿਕਲਣੀ ਹੁੰਦੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਪਾਕਿਸਤਾਨ ਖਿਲਾਫ ਹਰ ਪੱਧਰ ਤੇ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ ਸਾਰਕ ਦੀ ਕਲਚਰ ਬਾਡੀ ਵੱਲੋਂ 9 ਨਵੰਬਰ ਤੋਂ 12 ਨਵੰਬਰ ਤੱਕ ਇੱਕ ਲਿਟਰੇਚਰ ਫੈਸਟੀਵਲ ਜਿਹੜਾ ਕਰਵਾਇਆ ਜਾ ਰਿਹਾ ਹੈ ਔਰ ਇਸ ਵਿੱਚ ਭਾਰਤ, ਸ਼੍ਰੀਲੰਕਾ, ਬੰਗਲਾदेश, ਭੂਟਾਨ, ਨੇਪਾਲ, ਮਾਲਦੀਵ ਅਤੇ ਅਫਗਾਨਿਸਤਾਨ ਦੇ ਜਿਹੜੇ ਆਰਟਿਸਟ ਨੇ ਉਹ ਸ਼ਾਮਲ ਹੋਣਗੇ। ਪਰ ਪਾਕਿਸਤਾਨ ਨੂੰ ਇਸ ਤੋਂ ਬਾਹਰ ਕੱਢਿਆ ਗਿਆ ਹੈ ਔਰ ਹਾਲਾਂਕਿ ਸਾਰਕ ਪਹਿਲਾਂ ਹੀ ਜਿਹੜਾ ਡੈਡ ਹੋ ਚੁੱਕਾ ਔਰ ਇਹੋ ਜਿਹੀਆਂ ਕੁਝ ਚਾਲਾਂ ਭਾਰਤ ਦੇ ਗੰਦੇਪਨ ਨੂੰ ਜ਼ਾਹਿਰ ਕਰਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਨਾਲ ਇਹ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਜਿੱਥੇ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬੋਲਡ ਸਟੈਂਡ ਖਾਸ ਤੌਰ 'ਤੇ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਕਰਨ ਦਾ 57-58 ਵਾਰ ਰਿਪੀਟ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਖਾਸ ਤੌਰ 'ਤੇ ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਹਰ ਥਾਂ ਕੀਤੀ ਤਾਰੀਫ, ਆਪਣੇ ਏਸ਼ੀਅਨ ਦੌਰੇ ਦੇ ਮੌਕੇ ਵੀ ਜਿੱਥੇ ਜਿੱਥੇ ਵੀ ਉਹਨਾਂ ਨੇ ਪੜਾਅ ਕੀਤੇ ਪ੍ਰੈਸ ਕਾਨਫਰੰਸ 'ਚ ਉਸ ਦਾ ਜ਼ਿਕਰ ਕੀਤਾ ਔਰ ਇਸ ਦੇ ਨਾਲ ਭਾਰਤ ਪ੍ਰਤੀ ਵੀ ਜਿਹੜੀ ਲਾਈਨ ਅਮਰੀਕਾ ਦੀ ਰਹੀ ਹੈ ਹੁਣ ਵੀ ਜਿਹੜਾ ਹੈ ਉਹ ਬੇਸ਼ੱਕ ਮੋਦੀ ਦੀ ਤਾਰੀਫ ਦੀ ਵੀ ਗੱਲ ਹੁੰਦੀ ਹੈ, ਪਰ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਵਾਈਟ ਹਾਊਸ ਨੇ ਕਿਹਾ ਕਿ ਟਰੰਪ ਮੋਦੀ ਸਪੀਕ ਫ੍ਰੀਕੁਐਂਟਲੀ ਐਜ਼ ਟ੍ਰੇਡ ਟਾਕਸ ਕੰਟੀਨਿਊ, ਵਾਈਟ ਹਾਊਸ ਸੇਜ਼। ਹੁਣ ਪਤਾ ਨਹੀਂ ਕੀ ਗੱਲਾਂ ਮੋਦੀ ਕਰਦਾ ਜਾਂ ਟਰੰਪ ਕਰਦਾ, ਪਰ ਇੱਕ ਗੱਲ ਜ਼ਾਹਰ ਹੈ ਵੀ ਅਜੇ ਤੱਕ ਵੀ ਟ੍ਰੇਡ ਪੈਕਟ ਜਿਹੜਾ ਹੈ ਉਹ ਸਾਈਨ ਨਹੀਂ ਹੋਇਆ। ਸੋ ਭਾਰਤ ਦੇ ਉੱਤੇ ਦਬਾਅ ਅਮਰੀਕਾ ਬਣਾ ਰਿਹਾ ਹੈ। ਹਾਂ, ਇੱਕ ਪਾਰਟ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ 30 ਸਾਲ ਤੋਂ ਜਿਹੜੀ ਨਿਊਕਲੀਅਰ ਟੈਸਟ ਕਰਨ ਦੇ ਉੱਤੇ ਅਮਰੀਕਾ ਦੇ ਵਿੱਚ ਪਾਬੰਦੀ ਵਾਲੀ ਨੀਤੀ ਸੀ ਉਹਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਤੇ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਪਾਕਿਸਤਾਨ, ਚੀਨ ਔਰ ਰੂਸ ਜਿਹੜੇ ਨੇ ਉਹ ਨਿਊਕਲੀਅਰ ਧਮਾਕੇ ਜਾਂ ਨਿਊਕਲੀਅਰ ਟੈਸਟ ਕਰ, ਕਿਉਂਕਿ ਅਨਕਲੀਅਰ ਹੈ, ਧਮਾਕਾ ਹੋਰ ਹੁੰਦਾ ਇੱਕ ਉਹ ਤਾਂ ਜਦੋਂ ਤੁਸੀਂ ਇੱਕ ਨਿਊਕਲੀਅਰ ਪਾਵਰ ਡਿਕਲੇਅਰ ਕਰਦੇ ਹੋ, ਜਿਵੇਂ ਇੰਡੀਆ ਨੇ 1974 'ਚ ਕੀਤਾ, ਇੰਦਰਾ ਗਾਂਧੀ ਨੇ ਪੋਖਰਾਨ 1 ਜਿਹਨੂੰ ਕਹਿੰਦੇ ਨੇ, ਫਿਰ ਪੋਖਰਾਨ 2 1998 'ਚ ਕੀਤਾ। ਪਾਕਿਸਤਾਨ ਨੇ ਜਵਾਬ ਦੇ ਵਿੱਚ ਬਲੋਚਿਸਤਾਨ ਦੇ ਸ਼ਗਾਈ ਰੀਜਨ ਦੇ ਵਿੱਚ ਉਹਨਾਂ ਨੇ 5 ਦੇ 6 ਧਮਾਕੇ ਉਹ ਨੇ। ਇੱਕ ਇਹ ਹੁੰਦਾ ਹੈ ਕਿ ਵੀ ਜਿਹਦੇ 'ਚ ਤੁਸੀਂ ਕੋਈ ਆਊਟਸਾਈਡ ਜਦੋਂ ਇਹ ਧਮਾਕੇ ਜਾਂ ਦੂਸਰੇ ਹੁੰਦੇ ਨੇ ਉਹ ਇੱਕ ਵੱਖਰਾ ਪਾਰਟ ਹੁੰਦਾ। ਇੱਕ ਉਹ ਕੰਪਿਊਟਰ ਸਿਮੂਲੇਟਡ ਕੇ ਕੀ ਉਹ ਟਰਮ ਇਸਤੇਮਾਲ ਕਰਦੇ ਨੇ ਕਿ ਤੁਸੀਂ ਉਹ ਆਪਣਾ ਕਰ ਰਹੇ ਹੁੰਦੇ ਹੋ ਉਸ ਸਾਰੀ ਟੈਸਟਿੰਗ 'ਚ ਉਹਨੂੰ, ਉਹ ਤਾਂ ਸਾਰੇ ਹੀ ਕਰ ਰਹੇ ਨੇ, ਅਮਰੀਕਾ ਵੀ ਕਰ ਰਿਹਾ। ਹੁਣ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਸ ਗੱਲ ਨੂੰ ਹਾਈਲਾਈਟ ਵੀ ਕਰਨਾ ਚਾਹੁੰਦੇ ਨੇ, ਗੱਲ ਤਾਂ ਉਹ ਚੀਨ ਔਰ ਰੂਸ ਦੀ ਕਰਨਾ ਚਾਹੁੰਦੇ ਸੀਗੇ, ਲੇਕਿਨ ਉਹਦੇ 'ਚ ਪਾਕਿਸਤਾਨ ਨੂੰ ਵੀ ਨਾਲ ਜੋੜਨ ਦਾ ਦੇ ਉੱਤੇ ਇਹ ਹੋਇਆ ਕਿ ਵੀ ਇਹ ਦੋ ਧਾਰੀ ਤਲਵਾਰ ਹੈ। ਹਾਲੇ ਪਾਕਿਸਤਾਨ ਨੇ ਇਸ ਦੇ ਉੱਤੇ ਕੋਈ ਰਿਐਕਟ ਨਹੀਂ ਕੀਤਾ ਹੈ, ਲੇਕਿਨ ਇਹ ਭਾਰਤ ਨੂੰ ਮੈਸੇਜ ਵੀ ਹੈ ਕਿ ਵੀ ਤੁਸੀਂ ਜੰਗ ਸੰਦੂਰ ਆਪਰੇਸ਼ਨ ਸਸਪੈਂਡਡ ਤੇ ਦੁਬਾਰਾ ਤੇ ਸੰਦੂਰ 2 ਤੇ ਉਹ ਤੁਸੀਂ 50,000 ਫੌਜ ਲਿਜਾ ਕੇ ਜਿਹੜੀ ਆ ਉਹ ਕਰਾਚੀ ਔਰ ਦੂਸਰੇ, ਕਿਉਂਕਿ ਇਹ ਵੀ ਆ ਰਿਹਾ ਵੀ ਅਗਲਾ, ਔਰ ਇਹ ਪਾਕਿਸਤਾਨ ਦੇ ਜਿਹੜੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਸਪੋਕਸ ਪਰਸਨ ਨੇ ਉਹਨਾਂ ਨੇ ਵੀ ਕਿਹਾ ਵੀ ਜਿਸ ਲੈਵਲ ਦੇ ਉੱਤੇ ਭਾਰਤ
ਕੋਆਰਡੀਨੇਟਡ ਐਕਸਰਸਾਈਜ਼ ਉਹਨਾਂ ਦੀ 에ਅਰ ਫੋਰਸ ਔਰ ਨੇਵੀ ਔਰ ਗਰਾਊਂਡ ਟਰੂਪਸ ਦੀ ਹੈ, ਉਹ ਸਮੁੰਦਰ ਰਾਹੀਂ ਅਟੈਕ ਕਰ ਸਕਦੇ ਨੇ। ਅੱਡ ਅੱਡ ਉਹਨਾਂ ਦਾ ਸਰ ਕਰੀਕ ਦੇ ਹਵਾਲੇ ਨਾਲ ਵੀ ਗੱਲ ਹੋ ਰਹੀ ਹੈ, ਕਰਾਚੀ ਦੇ ਹਵਾਲੇ ਨਾਲ ਵੀ ਹੋ ਰਹੀ ਹੈ। ਹਾਲਾਂ ਪਾਕਿਸਤਾਨ ਨੇ ਕਿਹੜੀਆਂ ਚੂੜੀਆਂ ਪਾਈਆਂ ਹੋਈਆਂ, ਪਰ ਇਸ ਸਾਰੇ ਪੀਰੀਅਡ 'ਚ ਟਰੰਪ ਦਾ ਰੂਸ ਔਰ ਚੀਨ ਦੇ ਨਾਲ ਪਾਕਿਸਤਾਨ ਲਫ਼ਜ਼ ਵੀ ਜੋੜਨਾ, ਇਹ ਇੰਡੀਆ ਨੂੰ ਵੀ ਮੈਸੇਜ ਹੋ ਸਕਦਾ ਕਿ ਭਾਈ ਐਵੇਂ ਤੁਸੀਂ ਨਾ ਰਿਓ। ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਪਾਕਿਸਤਾਨ ਦਾ ਮੋਸਟ ਐਡਵਾਂਸਡ ਨਿਊਕਲੀਅਰ ਪ੍ਰੋਗਰਾਮ ਹੈ। ਔਰ ਇਸ ਸਾਰੇ 'ਚ ਹਾਲਾਂ ਭਾਰਤ ਕਿਵੇਂ ਈਵਨ ਇਸ ਨੂੰ ਵੀ ਜਿਹੜੀ ਟਰੰਪ ਦੀ ਸਟੇਟਮੈਂਟ ਹੈ ਉਹ ਪਾਕਿਸਤਾਨ ਦੇ ਖਾਤੇ 'ਚ ਫਾਰ ਪ੍ਰੋਵੋਕੇਸ਼ਨ ਪਾ ਰਿਹਾ। ਪਰ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪਾਕਿਸਤਾਨ ਨੇ ਜਿਹੜਾ ਉਹ ਨਾਰਥ ਕੋਰੀਆ ਦੇ ਵਿੱਚ ਜਿਹੜੀ ਐਮਬੈਸੀ ਪਿਛਲੇ ਜਿਹੜਾ ਕੋਵਿਡ ਦੇ ਦੌਰਾਨ ਬੰਦ ਸੀ, ਉਹਨੂੰ ਉਹ ਦੁਬਾਰਾ ਓਪਨ ਕਰਨਾ ਚਾਹੁੰਦੇ ਨੇ, ਤੇ ਉਸ ਦੇ ਉੱਤੇ ਵੀ ਜਿਹੜਾ ਭਾਰਤ ਨੇ ਚੀਕ ਚਿਹਾੜਾ ਪਾਇਆ। ਪਰ ਜਦੋਂ ਸਾਰੀ ਖਬਰ ਜਿੱਥੇ ਜਾ ਕੇ ਐਂਡ ਹੁੰਦੀ ਹੈ, ਫਿਰ ਇਹ ਸਾਹਮਣੇ ਆਉਂਦਾ ਹੈ ਕਿ ਵੀ ਇੰਡੀਆ ਦੀ ਤਾਂ ਆਲਰੇਡੀ ਉੱਥੇ 2 ਸਾਲ ਤੋਂ ਉਹਨਾਂ ਨੇ ਆਪਣੀ ਐਮਬੈਸੀ ਨਾਰਥ ਕੋਰੀਆ 'ਚ ਖੋਲ੍ਹੀ ਹੋਈ ਹੈ। ਕਿਉਂਕਿ ਜਦੋਂ ਨਾਰਥ ਕੋਰੀਆ ਦਾ ਜ਼ਿਕਰ ਆਉਂਦਾ ਹੈ, ਫਿਰ ਇਹ ਹੁੰਦਾ ਹੈ ਕਿ ਜੀ ਕਿਉਂਕਿ ਨਾਰਥ ਕੋਰੀਆ ਚਾਈਨਾ ਦਾ ਬੈਕਯਾਰਡ ਹੈ, ਔਰ ਪਾਕਿਸਤਾਨ ਦੇ ਉੱਤੇ ਇਲਜ਼ਾਮ ਰਿਹਾ ਕਿ ਜੀ ਉਸ ਨੇ ਜਿਹੜਾ ਮਿਸਾਈਲ ਟੈਕਨੋਲੋਜੀ ਜਾਂ ਦੂਜੀ ਹੈ ਉਹਦੇ 'ਚ ਨਾਰਥ ਕੋਰੀਆ ਦੀ ਮਦਦ ਲਈ ਹੈ ਵਾਇਆ ਚਾਈਨਾ ਜਾਂ ਦੂਜਾ। ਸੋ ਇਹ ਦੱਸਣ ਲਈ ਵੀ ਇੰਡੀਆ ਨੇ ਕਿ ਜੀ ਦੇਖੋ ਨਾਰਥ ਕੋਰੀਆ ਦੇ ਉੱਤੇ ਬਹੁਤ ਸਾਰੀਆਂ ਸੈਂਕਸ਼ਨਸ ਨੇ। ਹਾਲਾਂ ਉਹਦੇ ਜਿਮ ਕੌਂਗ ਨੂੰ ਟਰੰਪ ਆਪਣਾ ਫਰੈਂਡ ਵੀ ਕਹਿੰਦੇ ਨੇ ਕਿ ਜੀ ਦੇਖੋ ਪਾਕਿਸਤਾਨ ਜਿਹੜਾ ਉਹ ਨਾਰਥ ਕੋਰੀਆ ਦੇ ਨਾਲ ਜਿਹੜੀ ਨਿਊਕਲੀਅਰ ਔਰ ਇਰਰਿਸਪੌਂਸਿਬਲ ਔਰ ਫਲਾਣਾ ਢਿਮਕਾ ਹੈ ਉੱਥੇ ਆਪਣੀ ਐਮਬੈਸੀ ਖੋਲ੍ਹਣ ਜਾ ਰਿਹਾ। ਹਾਲਾਂ ਦੂਸਰੇ ਪਾਸੇ ਭਾਰਤ ਦੀ ਆਪਣੀ ਕਰਤੂਤ ਇਹ ਹੈ ਕਿ ਇਜ਼ਰਾਈਲ ਦਾ ਮਿਨਿਸਟਰ ਜਿਹੜਾ ਉਹ ਆ ਕੇ ਉੱਥੇ ਬੈਠਾ ਹੋਇਆ ਉਹਨਾਂ ਦਾ, ਔਰ ਉਹ ਇਹ ਕਹਿ ਰਿਹਾ ਇਜ਼ਰਾਈਲ ਮਿਨਿਸਟਰ ਹੇਲਸ ਇੰਡੀਆ ਐਜ਼ ਗਲੋਬਲ ਸੁਪਰ ਪਾਵਰ ਵਾਊਜ਼ ਲੌਂਗ ਟਰਮ ਅਲਾਇੰਸ। ਉਹ ਕਹਿ ਰਹੇ ਨੇ ਜੀ ਤੁਸੀਂ ਜਨਾਬ ਹੁਣ ਉਹ ਵਿਸ਼ਵ ਗੁਰੂ ਤਾਂ ਇੱਕ ਥਾਂ, ਉਹ ਗਲੋਬਲ ਸੁਪਰ ਪਾਵਰ ਕਹਿ ਰਿਹਾ ਕਿ ਵੀ ਇਹ ਜਿਹੜਾ ਇੰਡੀਆ ਜਿਹੜਾ ਉਹਦਾ ਫਿਊਚਰ ਗਲੋਬਲ ਸੁਪਰ ਪਾਵਰ, ਇਹ ਦੋਨੋਂ ਹੀ ਮੁਲਕਾਂ ਦੇ ਫੋਰਨ ਮਿਨਿਸਟਰ ਆਪਸ 'ਚ ਮਿਲਦੇ ਨੇ। ਉਹ ਜਿਹੜਾ ਕਰੋਨਿਕ ਕੌਨਸਟੀਪੇਸ਼ਨ ਦਾ ਮਾਰਿਆ ਹੋਇਆ ਐਸ ਜੈ ਸ਼ੰਕਰ ਹੈ, ਜਿਹਦਾ ਮੂੰਹ ਵੀ ਨਹੀਂ ਖੁੱਲ੍ਹਦਾ ਸਮਾਈਲ ਦੇ ਲਈ, ਔਰ ਉਹ ਜਿਹੜਾ ਉਹ ਆਪਣੀ ਥਾਂ ਦੇ ਉੱਤੇ ਆਪਣੀ ਖੇਡ ਜਿਹੜੀ ਹੈ ਉਹ ਖੇਡ ਰਹੇ ਨੇ। ਔਰ ਪਾਕਿਸਤਾਨ ਨੇ ਇਹ ਕਿਹਾ ਵੀ ਠੀਕ ਹੈ, ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿ ਬਈ ਅਸੀਂ ਦੇਖ ਰਹੇ ਹਾਂ ਨਿਊਕਲੀਅਰ ਨਾਰਥ ਕੋਰੀਆ 'ਚ ਸਾਡਾ ਹੁੰਦਾ ਸੀ। ਸ਼ਾਕਦਾਰ ਨੇ ਕਿਹਾ ਕਿ ਬਈ ਇਸਲਾਮਾਬਾਦ ਸਾਨੂੰ ਰਿਕੁਐਸਟ ਮਿਲੀ ਹੈ ਉਹਨਾਂ ਦੇ ਪਿਓਂਗਯਾਂਗ ਉਹਨਾਂ ਦੀ ਕੈਪੀਟਲ ਤੋਂ ਜਿਹੜਾ ਕਿ ਅਸੀਂ ਡਿਪਲੋਮੈਟਿਕ ਮਿਸ਼ਨ ਖੋਲ੍ਹੀਏ ਜਿਹੜਾ ਕਿ ਕੋਵਿਡ ਟਾਈਮ ਤੋਂ ਸ਼ਟ ਹੈ, ਔਰ ਅਸੀਂ ਪ੍ਰਪੋਜ਼ਲ ਨੂੰ ਇਟ ਇਜ਼ ਅੰਡਰ ਕੰਸੀਡਰੇਸ਼ਨ। ਹੁਣ ਇਸ ਸਾਰੀ ਸਟੋਰੀ 'ਚ ਪ੍ਰੋਮਪਟ ਇਵੇਂ ਕੀਤਾ ਗਿਆ ਜਿਵੇਂ ਪਾਕਿਸਤਾਨ ਤੇ ਨਾਰਥ ਕੋਰੀਆ ਰਲ ਕੇ ਕੋਈ ਨਿਊਕਲੀਅਰ ਗੰਦੀ ਖੇਡ ਖੇਡਣ ਵਾਲੇ ਨੇ। ਪਰ ਖਬਰ ਦਾ ਐਂਡ ਇਹ ਕਹਿੰਦਾ ਹੈ ਕਿ ਵੀ ਇਟ ਇਜ਼ ਪਰਟੀਨੈਂਟ ਟੂ ਮੈਂਸ਼ਨ ਹੀਅਰ that India too has presence in DPRK and had reopened its embassy in Pyongyang after a 4-year hiatus, ਕਿਉਂਕਿ 3-4 ਸਾਲ ਤੋਂ ਬਾਅਦ ਖੋਲ੍ਹੀ ਹੋਈ ਹੈ। ਪਰ ਜਿਹੜੀ ਖਬਰ ਮੈਂ ਇਸ ਨੂੰ ਡਿਸਕਸ਼ਨ ਦੇ ਇਸੇ ਤਰ੍ਹਾਂ ਬੰਗਲਾਦੇਸ਼ ਦੇ ਨਾਲ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਬਹੁਤ ਇੰਪਰੂਵ ਹੋਈ ਹੈ, ਔਰ ਈਵਨ ਹੁਣ ਇਹਨਾਂ ਨੂੰ ਇੰਡੀਆ ਦੀ ਜਾਂ ਇਹਨਾਂ ਦੀ ਖੁਫੀਆ ਏਜੰਸੀਆਂ ਨੂੰ ਇਹ ਰੀਅਲਾਈਜੇਸ਼ਨ ਹੋ ਗਈ ਕਿ ਬੰਗਲਾਦੇਸ਼, ਸ੍ਰੀਲੰਕਾ ਔਰ ਨੇਪਾਲ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੀ ਸਰਦਾਰੀ ਸੀ, ਰਾਹ ਦਾ ਜਿਹੜੀ ਹੈਂਡਲਿੰਗ ਸੀ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ। ਤੇ ਹੁਣ ਅਜੀਤ ਡੋਵਾਲ ਕਹਿ ਰਿਹਾ ਕਿ ਰਜੀਮ ਚੇਂਜਸ ਇਨ ਬੰਗਲਾਦੇਸ਼, ਨੇਪਾਲ ਐਂਡ ਸ੍ਰੀਲੰਕਾ ਵਰ ਡਿਊ ਟੂ ਪੂਅਰ ਗਵਰਨੈਂਸ। ਉਹਨਾਂ ਨੇ ਕਿਹਾ ਜੀ ਕਿਉਂਕਿ ਉਹਨਾਂ ਦੀਆਂ ਜਿਹੜੀ ਸਰਕਾਰੀ ਤੰਤਰ ਸੀ ਉਹ ਬੜਾ ਕਮਜ਼ੋਰ ਸੀ, ਮਾੜਾ ਸੀ, ਇਸ ਲਈ ਜਿਹੜਾ ਹੈ ਉੱਥੇ ਚਲੋ ਇਹ ਤਾਂ ਮੰਨ ਲਿਆ ਵੀ ਹੈ ਤਾਂ ਤੁਹਾਡਾ ਰਾਜਤੰਤਰ ਸੀ, ਉਹ ਤੁਸੀਂ ਸ਼ੇਖ ਹਸੀਨਾ ਨੂੰ ਚਲਾਓ, ਨੇਪਾਲ 'ਚ ਇੰਟਰਫੇਅਰ ਕਰੋ, ਸ੍ਰੀਲੰਕਾ 'ਚ ਤੁਸੀਂ ਕੀ ਕਰਦੇ ਰਹੇ। ਲੇਕਿਨ ਦੂਸਰੇ ਪਾਸੇ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਡਿਸਕਸ ਵੀ ਕੀਤਾ ਸੀ ਉਹਨੂੰ ਇੱਕ ਸੈਗਮੈਂਟ ਦੇ ਵਿੱਚ ਕਿ ਚਾਈਨਾ ਔਰ ਨੇਪਾਲ ਔਰ ਦੂਸਰੇ ਜਿਹੜੇ ਨੇ ਮਾਲਦੀਵਜ਼, ਇਹਨਾਂ ਦੀ ਇਹ ਕੋਸ਼ਿਸ਼ ਹੈ ਕਿ ਵੀ ਹੁਣ ਸਾਰਕ ਜਿਵੇਂ ਏਸ਼ੀਆਨ ਬਣਿਆ, ਨੈਟੋ ਬਣਿਆ, ਦੂਜਾ ਬਣਿਆ, ਇਸੇ ਤਰ੍ਹਾਂ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਇਹ 8 ਸਾਊਥ ਏਸ਼ੀਆ ਦੇ ਮੁਲਕ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵਜ਼, ਭੂਟਾਨ, ਇਹ ਸਾਰੇ ਸ਼ਾਮਲ ਸੀ। ਔਰ ਜਿਹੜੀ ਕਾਨਫਰੰਸ ਔਰ ਇਹ ਹਰ ਸਾਲ ਸੀ ਕਿ ਵੀ ਚਲੋ ਇਹ ਇੱਕ ਰੀਜਨਲ ਬਾਡੀ ਹੈ ਜਿਹੜੀ ਵਪਾਰ ਵੀ ਇੱਕ ਦੂਜੇ ਨਾਲ ਕਰੇਗੀ, ਕਲਚਰਲ ਲਿਟਰਰੀ ਐਕਸਚੇਂਜਸ ਵੀ ਹੋਣਗੀਆਂ,
ਸਿਟੀਜ਼ਨ ਟੂ ਸਿਟੀਜ਼ਨ ਮਿਲਾਪ ਵੀ ਹੋਏਗਾ। ਇਸੇ ਕਾਰਨ ਕਰਕੇ ਕੁਝ ਜਰਨਲਿਸਟ ਜਿਹੜੇ ਸਾਰਕ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਫ੍ਰੀ ਵੀਜ਼ਾ ਫੈਸਿਲਿਟੀ ਵੀ ਮਿਲੀ, ਉਹਨਾਂ ਨੇ ਕੁਛ ਦੀ ਸ਼ੁਰੂਆਤ ਵੀ ਹੋਈ। ਲੇਕਿਨ ਇੰਡੀਆ ਨੇ, ਕਿਉਂਕਿ ਇੰਡੀਆ ਤਾਂ ਬਿਹੇਵ ਕਰ ਰਿਹਾ ਲਾਈਕ ਏ ਬੁਲੀ ਕਿ ਵੀ ਜੀ ਸਾਡੀ ਹੋਂਦ ਹੀ ਹੈ ਕਿਸੇ ਹੋਰ ਦਿਨ। ਜਦੋਂ ਤੁਸੀਂ ਕਿਸੇ ਫੋਰਮ 'ਚ ਬੈਠਦੇ ਹੋ, ਜੇ 7 ਜਾਂ 8 ਮੁਲਕ ਦੇ ਮੈਂਬਰ ਨੇ ਤੇ ਤੁਸੀਂ ਇੱਕ ਮੈਂਬਰ ਹੋ, ਉਹਦੇ 'ਚ ਫੈਸਲੇ ਤਾਂ ਮੈਜੋਰਟੀ ਨਾਲ ਹੋਣੇ ਨੇ। ਉਹ ਇੰਡੀਆ ਨੂੰ ਨਜ਼ਰ ਆਇਆ ਕਿ ਵੀ ਇੰਡੀਆ ਦੇ ਆਪਣੇ ਸਵਾਲ ਜਾਂ ਇੱਕ ਭੂਟਾਨ ਨੂੰ ਲਈ ਫਿਰਦਾ ਸੀ, ਭੂਟਾਨ ਵੀ ਇਹਨਾਂ ਦੇ ਹੁਣ ਚੁੰਗਲ 'ਚੋਂ ਨਿਕਲਦਾ ਜਾਂਦਾ। ਇਹਨਾਂ ਨੇ ਲੈ ਦੇ ਕੇ ਜਦੋਂ ਇਸਲਾਮਾਬਾਦ ਦੀ ਵਾਰੀ ਸੀ ਹੋਸਟ ਕਰਨ ਦੀ ਸਾਰਕ ਦੀ, ਤੇ ਇੰਡੀਆ ਨੇ ਕਿਹਾ ਜੀ ਉਹ ਦਹਿਸ਼ਤਗਰਦੀ ਤੇ ਬੰਬ ਧਮਾਕੇ ਤੇ ਫਲਾਣਾ ਤੇ ਅਸੀਂ ਨਹੀਂ ਜਾਣਾ, ਸਾਰਕ ਦਾ ਭੋਗ ਹੀ ਪਾ ਦਿੱਤਾ। ਹੁਣ ਜਿਹੜਾ ਇੱਕ ਸੀਰੀਅਸ ਮੂਵ ਜਿਹਨੂੰ ਬੰਗਲਾਦੇਸ਼ ਦੇ ਮੁਹੰਮਦ ਯੂਨਸ ਜਿਹੜੇ ਨੇ ਉਹ ਪੁਸ਼ ਕਰ ਰਹੇ ਸੀ ਕਿ ਸਾਰਕ ਵਿਦਆਊਟ ਇੰਡੀਆ, ਕਿ ਵੀ ਬਾਕੀ ਸਾਰੇ ਤਾਂ ਇੱਕੋ ਹੀ ਜਿਹੜੇ ਨੇ ਉਹ ਲੈਵਲ ਦੇ ਉੱਤੇ ਨੇ। ਉਹਨਾਂ ਨੇ ਜਿਹੜਾ ਰੋਡ ਐਂਡ ਬੈਲਟ ਇਨੀਸ਼ੀਏਟਿਵ ਤਾਂ ਵੀ ਦੱਸ ਕੇ ਬਈ ਇਵੇਂ ਕੀਤਾ ਜਾਏ। ਹੁਣ ਇਹਨਾਂ ਨੂੰ ਇੰਡੀਆ ਨੂੰ ਲੱਗਾ ਔਰ ਇਹ ਕਾਫੀ ਫਿਜ਼ੀਬਲ ਹੈ, ਬਾਹਰ ਕੱਢੋ ਇਹਨੂੰ ਇੰਡੀਆ ਨੂੰ। ਬਾਕੀ ਜਿਹੜੇ ਨੇ ਉਹ ਸਾਊਥ ਏਸ਼ੀਅਨ ਕੰਟਰੀਜ਼ ਔਰ ਈਵਨ ਚਾਈਨਾ ਵੀ ਉਹਦਾ ਮੈਂਬਰ ਹੈ। ਚਾਈਨਾ ਈਵਨ ਸਾਰਕ 'ਚ ਵੀ ਹੋਣਾ ਚਾਹੁੰਦਾ ਸੀ, ਇੰਡੀਆ ਨੇ ਨਹੀਂ ਸੀ ਵੜਨ ਦਿੱਤਾ। ਸੋ ਚਾਈਨਾ ਦੀ ਕਮਾਂਡ ਥੱਲੇ ਹੀ ਸਾਰਕ ਵੀ ਹੋ ਸਕਦਾ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਦੂਜੇ ਮੁਲਕ ਵੀ ਲੱਗ ਰਹੇ ਔਰ ਇਹ ਜਿਹੜੀ ਇਹਨਾਂ ਨੇ ਬੈਕਡੋਰ ਸਾਜ਼ਿਸ਼ ਕੀਤੀ ਹੈ ਔਰ ਇਹ ਉਹਨਾਂ ਦੀ ਮੇਨ ਖਬਰ ਹੈ ਸਾਰਕ ਲਿਟਰੇਚਰ ਫੈਸਟੀਵਲ ਬਾਰਿੰਗ ਪਾਕਿਸਤਾਨ scholars from all countries to attend। ਹੁਣ ਉਹਨਾਂ ਨੇ ਬੀਬੀ ਅਜੀਤ ਕੌਰ ਹੀ ਹੈ, ਕਿਉਂਕਿ ਸਪੈਲਿੰਗ CO ਦੇ ਨਾਲ ਲਿਖੀ ਹੋਈ ਹੈ ਤੇ ਉਹੀ ਹੈ ਪੰਜਾਬੀ ਰਾਈਟਰ। ਇਹਨਾਂ ਨੇ ਜਦੋਂ ਸਾਰਕ ਫੰਕਸ਼ਨਲ ਸੀ, ਸੋ ਇਹਨਾਂ ਨੇ ਰਾਈਟਰ, ਸਕਾਲਰ, ਆਰਟਿਸਟ, ਕਲਚਰਲ ਥਿੰਕਰਸ ਜਿਹੜੇ ਸੀ ਉਹਨਾਂ ਨੂੰ ਜੋੜ ਕੇ ਉਹਨਾਂ ਨੇ ਜਿਹੜਾ ਸਾਰਕ ਦਾ ਲਿਟਰੇਚਰ ਫੈਸਟੀਵਲ ਵੀ ਜਿਹੜਾ ਉਹ ਹੋਸਟ ਕਰਨਾ ਸ਼ੁਰੂ ਕੀਤਾ ਹੋਇਆ ਸੀ। ਹੁਣ ਇਹਨਾਂ ਨੇ ਉਹਨੂੰ ਅਜੀਤ ਕੌਰ ਨੂੰ ਅੱਗੇ ਲਾ ਕੇ ਉਹਨਾਂ ਨੇ ਕਿਹਾ ਜੀ ਨਵੰਬਰ 9 ਤੋਂ 12 ਤੱਕ ਇਹ ਜਿਹੜਾ ਸਾਰਕ ਦਾ ਲਿਟਰੇਚਰ ਫੈਸਟੀਵਲ ਹੋਏਗਾ ਔਰ ਇਹਦੇ 'ਚ ਪਾਰਟਿਸਿਪੈਂਟਸ ਫਰੋਮ ਇੰਡੀਆ, ਸ੍ਰੀਲੰਕਾ, ਬੰਗਲਾਦੇਸ਼, ਭੂਟਾਨ, ਨੇਪਾਲ, ਮਾਲਦੀਵਸ, ਅਫਗਾਨਿਸਤਾਨ ਔਨ ਲਿਸਟ ਔਰ ਪਾਕਿਸਤਾਨ ਬਾਰਿੰਗ ਪਾਕਿਸਤਾਨ, ਮਤਲਬ ਇਹ ਆ ਕਿ ਪਾਕਿਸਤਾਨ ਨੂੰ ਨਾ ਸੱਦਾ ਪੱਤਰ ਉਹਨਾਂ ਦੇ ਜਾਂ ਉਹਨੂੰ ਬਾਹਰ ਕੱਢਣ ਦੀ ਲਾਈਨ ਹੈ। ਔਰ ਇਸ ਦੇ ਉੱਤੇ ਜਿਹੜਾ ਸਾਰਕ ਰਾਈਟਰਸ ਐਂਡ ਲਿਟਰੇਚਰ ਜਿਹਦਾ ਨਿਕਨੇਮ ਜਿਹੜਾ ਉਹ ਫੌਸਵਾਲ ਬਣਦਾ, ਉਹਨਾਂ ਨੇ ਐਲਾਨ ਕੀਤਾ ਵੀ ਆਹ ਮੁਲਕ ਜਿਹੜੇ ਨੇ ਪਾਕਿਸਤਾਨ ਨੂੰ ਛੱਡ ਕੇ ਇਹ ਜਿਹੜੇ ਨੇ ਇਹ 9 ਤੋਂ 12 ਨਵੰਬਰ ਤੱਕ ਸਮਾਗਮ ਦਾ ਹਿੱਸਾ ਹੋਣਗੇ ਔਰ ਇਹ ਬਾਕੀ ਸਾਰੇ ਵਿਜ਼ਿਟਰਸ ਨੂੰ ਖੁੱਲ੍ਹਾ ਹੋਏਗਾ। ਇਸ ਦੇ ਵਿੱਚ ਜਿਹੜਾ ਕਲਚਰਲ ਡਿਪਲੋਮੇਸੀ ਔਰ ਇਹ ਸਾਰੇ ਜ਼ਿਕਰ ਹੋਣਗੇ ਔਰ ਇਹਦੇ 'ਚ ਥੱਲੇ ਫਿਰ ਨਾਂ ਨੇ ਕਿ ਜੀ ਮਾਧਵ ਕੌਸ਼ਿਕ ਸਾਹਿਤ ਅਕੈਡਮੀ ਦਾ ਚੀਫ ਗੈਸਟ ਹੋਏਗਾ, ਕੀ ਨੋਟ ਐਡਰੈਸ ਇਹਦਾ ਹੋਏਗਾ, ਹਾਈ ਕਮਿਸ਼ਨਰ ਸ੍ਰੀਲੰਕਾ ਦਾ ਹੋਏਗਾ, ਪ੍ਰੈਜ਼ੀਡੈਂਟ ਐਂਬੈਸਡਰ ਨੇਪਾਲ ਦਾ ਵੀ ਹੋਏਗਾ ਔਰ ਬੰਗਲਾਦੇਸ਼ ਹਾਈ ਕਮਿਸ਼ਨਰ ਵੀ ਹੋਏਗਾ, ਐਸ਼ਨਾਥ ਹਜ਼ੀਰਾ ਹਾਈ ਕਮਿਸ਼ਨਰ ਮਾਲਦੀਵਸ, KS ਰਾਓ ये वो। और वो बीबी कह रही है कि we the writers and dreamers of SAARC region have always believed that culture heals where politics divides। कि सियासत वड्डदी है, culture heal करदा है। और 66th SAARC Literature Festival is more than a gathering of words, it is reaffirmation of our shared humanity, celebration of friendship that crosses borders and generators। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਭਾਰਤ ਕਿਸੇ ਲੈਵਲ, ਹਾਲਾਂ ਮੈਂ ਕੱਲ੍ਹ ਹੀ ਇੱਕ ਡਿਸਕਸ਼ਨ ਸੁਣ ਰਿਹਾ ਸੀ ਬੜੇ ਇੰਟਰਨੈਸ਼ਨਲ ਐਕਸਪਰਟ ਦੀ, ਉਹ ਕਹਿੰਦੇ ਵੀ ਭਾਰਤ ਦੇ ਲੋਕ ਜਾਂ ਭਾਰਤ ਦੀ ਹਕੂਮਤ ਬਹੁਤ ਨਿਕੰਮੇ ਨੇ। ਉਹਨੂੰ ਕਿਹਾ ਕਿ ਵੀ ਗੱਲ ਤਾਂ ਕੁਛ ਨਹੀਂ ਹੈ ਵੀ ਖੁਦ ਭਾਰਤ ਬੋਨ ਆਫ ਕੰਟੈਂਸ਼ਨ ਜੰਮੂ ਕਸ਼ਮੀਰ ਹੈ, ਇੰਡੀਆ ਲੈ ਕੇ ਗਿਆ ਇਸ ਇਸ਼ੂ ਨੂੰ UN ਦੇ ਕੋਲ, ਉੱਥੇ ਰੈਜ਼ੋਲੂਸ਼ਨ ਰੈਫਰੈਂਡਮ ਦਾ ਹੋਇਆ। ਚਲੋ ਜੇ ਉਹ ਨਹੀਂ ਵੀ ਮੰਨਣਾ, ਘੱਟੋ ਘੱਟ ਜਿਹੜੀ ਇੱਕ ਸਟੇਜ ਦੇ ਉੱਤੇ ਇਹ ਪਾਕਿਸਤਾਨ ਦੇ ਵਿੱਚ ਵੀ ਥਾਟ ਤੁਰ ਪਿਆ ਸੀ ਕਿ ਜੀ ਚਲੋ ਜੇ ਲਾਈਨ ਆਫ ਕੰਟਰੋਲ ਨੂੰ ਇੰਟਰਨੈਸ਼ਨਲ ਬਾਰਡਰ ਮੰਨ ਲਿਆ ਜਾਏ ਪਰ ਬਾਰਡਰ ਪੋਰਸ ਕਰ ਦਿੱਤਾ ਜਾਏ ਕਿ ਵੀ ਉਹ ਦੋਨੋਂ ਪਾਸਿਆਂ ਦੇ ਕਸ਼ਮੀਰੀ ਲੋਕ ਇੱਕ ਦੂਜੇ ਨੂੰ ਮਿਲ ਸਕਣ, ਇੰਟਰਨਲੀ ਐਡਮਿਨਿਸਟ੍ਰੇਟਿਵ ਨੈਟਵਰਕ ਹੋਏ, ਦਿੱਲੀ ਦੀ ਇੰਟਰਫੇਰੈਂਸ ਇੱਧਰੋਂ ਘੱਟ ਹੋਏ, ਉਹਨਾਂ ਦੇ ਮਾਮਲੇ ਇਸਲਾਮਾਬਾਦ ਦੀ ਘੱਟ ਹੋਏ, ਉਹ ਟੈਰੀਟਰੀ ਉੱਧਰ ਉਹ ਟੈਰੀਟਰੀ ਉੱਧਰ। ਉਹ ਮੁਸ਼ਰਫ ਨੇ ਉਸ ਨੂੰ ਥੋੜ੍ਹੀ ਜਿਹੀ ਉਦੋਂ, ਹਾਲਾਂਕਿ ਅਸੀਂ ਵਿਰੋਧ ਕੀਤਾ ਸੀ, ਸਾਨੂੰ ਸੀ ਕਿ ਵੀ ਤੁਸੀਂ ਜਿਹੜਾ ਉਹ ਪਲੇਬਿਸਾਈਟ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ
ਸੇਫ ਕਿਲੇ 'ਚ ਬੈਠੇ ਹੋ, ਇੱਕ ਵਾਰੀ ਕਿਲੇ 'ਚੋਂ ਬਾਹਰ ਨਿਕਲੋਗੇ ਤਾਂ ਲਾਈਕ ਅ ਸਿਟਿੰਗ ਡਕ ਹੋਏਗਾ। ਔਰ ਉਹੀ ਗੱਲ ਹੋਈ। ਹਾਲਾਂ ਮੁਸ਼ਰਫ 5 ਪੁਆਇੰਟ ਪ੍ਰੋਗਰਾਮ ਦੇ ਉੱਤੇ ਆਗਰੇ 'ਚ ਸਮਿਟ ਦੇ ਉੱਤੇ ਵੀ ਆਇਆ, ਲੱਗਦਾ ਸੀ ਉਹਨਾਂ ਨੂੰ ਕਿ ਵੀ, ਲੇਕਿਨ ਐਨ ਫਾਈਨਲ ਕਾਲ LK ਅਡਵਾਨੀ ਹੋਮ ਮਿਨਿਸਟਰ ਸੀ, ਨਾਗਪੁਰ ਤੋਂ ਆਈ ਐਂਡ ਐਵਰੀਥਿੰਗ ਵਾਸ ਓਵਰ। ਸੋ ਮਤਲਬ ਇਹ ਹੈ ਕਿ ਵੀ ਭਾਰਤ ਦੇ ਕੋਲ ਜਿੰਨਾ 6 ਗੁਣਾ ਵੱਡਾ ਹੈ ਏਰੀਆ, ਇਕੋਨਮੀ ਵੀ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਤੋਂ 6 ਗੁਣਾ ਵੱਡੀ ਹੈ। ਕਿੰਨਾ ਕੁ ਔਖਾ ਹੈ ਜੇ ਤੁਸੀਂ ਸੱਚਮੁੱਚ ਥੋੜ੍ਹਾ ਜਿਹਾ ਵੀ ਵੱਡਾ ਜਿਗਰਾ ਦਿਖਾਓ ਕਿ ਆਓ ਭਾਈ ਬੈਠੋ ਟੇਬਲ ਦੇ ਉੱਤੇ, ਜਿਹੜੇ ਮਸਲੇ ਨੇ ਹੱਲ ਕਰੋ। ਉਹ ਤਾਂ ਕਸ਼ਮੀਰ ਤੇ ਦੂਜਾ ਤਾਂ ਕੀ ਕਰਨਾ ਸੀ ਉਹਨਾਂ ਨੇ, ਉਹ ਜਿਹੜੀ ਇੰਡਸ ਵਾਟਰ ਟਰੀਟੀ 1960 ਦਾ ਅਹਿਦਨਾਮਾ ਹੈ ਜਿਹੜਾ ਇੰਟਰਨੈਸ਼ਨਲ, ਜਿਹਦੇ ਤੋਂ ਕੋਈ ਧਿਰ ਬੈਕਆਊਟ ਨਹੀਂ ਕਰ ਸਕਦੀ, ਉਹਦੇ ਤੋਂ ਵੀ ਮੁਨਕਰ ਹੋ ਕੇ ਫਰਦਰ ਜਿਹੜਾ ਟਕਰਾਅ ਦਾ ਔਰ ਦੂਸਰਾ ਕਰ ਲਿਆ ਹੁਣ ਸੰਦੂਰ 2 ਦੇ ਥੱਲੇ ਜੋ ਇਹ ਡਰਾਮੇਬਾਜ਼ੀਆਂ ਜਿਹੀਆਂ ਕਰ ਰਹੇ ਨੇ, ਜੋ ਬਲੋਚਾਂ ਨੂੰ ਚੱਕਿਆ ਹੋਇਆ ਹੈ, ਅਫਗਾਨਿਸਤਾਨ ਨੂੰ ਲਿਆ ਕੇ ਇੱਥੇ ਜਿਹੜੇ ਉਹ ਮੁੱਲਾ ਜਿਹੜੇ ਨੇ ਉਹ ਰਜੀਮ, ਤਾਲਿਬਾਨ ਰਜੀਮ, ਉਹਨੂੰ ਪ੍ਰੋਕਸੀ ਬਣਾ ਕੇ ਲੜਨਾ ਚਾਹੁੰਦੇ ਨੇ। ਫਿਰ ਲੜਾਈਆਂ ਝਗੜਿਆਂ 'ਚ ਤਾਂ ਅਲਟੀਮੇਟਲੀ ਤਬਾਹੀ ਨਿਕਲਣੀ ਹੁੰਦੀ ਹੈ। ਔਰ ਮੇਰਾ ਖਿਆਲ ਹੈ ਵੀ ਜਿਹੜਾ ਟਰੰਪ ਨੇ ਪਾਕਿਸਤਾਨ ਦਾ ਨਾਂ ਜੋੜਿਆ ਕਿ ਚੀਨ ਤੇ ਰੂਸ ਦੇ ਨਾਲ ਪਾਕਿਸਤਾਨ ਵੀ ਨਿਊਕਲੀਅਰ ਟੈਸਟ ਕਰ ਰਿਹਾ, ਇਹ ਇਹਨਾਂ ਨੂੰ ਦੱਸਣ ਦੇ ਲਈ ਹੈ ਕਿ ਇਹ ਮਤ ਸਮਝੋ ਕਿ ਭਾਈ ਤੁਸੀਂ ਜਿਹੜਾ ਉਹ ਪਾਕਿਸਤਾਨ ਦਾ ਕੋਈ ਵਾਲ ਵੀ ਵਿੰਗਾ ਕਰ ਸਕਦੇ ਹੋ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।